few creating mistrust. Raise your voice, Dowell says at Interfaith meet. He said that efforts are required to sort out misunderstandings and make every religious body feel part of India. इस इंटरफेथ सो कॉल्ड मीट ਦੇ ਵਿੱਚ ਇਹ ਪਾਸ ਕਰਵਾਇਆ ਕਿ ਇਹ ਜਿਹੜੀ ਪੋਪੂਲਰ ਫਰੰਟ ਆਰਗੇਨਾਈਜੇਸ਼ਨ ਹੈ ਇਸ ਨੂੰ ਬੈਨ ਕੀਤਾ ਜਾਏ ਐਂਡ ਐਨੀ ਰਿਲੀਜੀਅਸ ਆਰਗੇਨਾਈਜੇਸ਼ਨ ਇਨਵੋਲਵਡ ਇਨ ਰੈਡੀਕਲਾਈਜੇਸ਼ਨ ਆਫ the Muslims and any incident like recent killing of a tailor in Udaipur. If we have to challenge this atmosphere of animosity, then the biggest need is that we have to be within our country, in our own home, be alert and keep intact our unity and make progress as a unified country. But the majority of people like you, do not raise your voices as much as you should. This makes the voices of this minority seem like they represent the entire India. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਚੀਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਜੀਤ ਡੋਵਾਲ ਨਾਂ ਦਾ ਸ਼ੈਤਾਨ ਮੋਦੀ ਸਰਕਾਰ ਨੂੰ ਚਲਾ ਰਿਹਾ ਹੈ ਔਰ ਉਹ NSA ਦਾ ਮੁਖੀ ਹੋਣ ਦੇ ਨਾਤੇ ਵਿਰੋਧ ਦੀ ਆਵਾਜ਼ ਨੂੰ ਜ਼ੁਲਮੀ ਅੰਦਾਜ਼ ਵਿੱਚ ਦਬਾ ਰਿਹਾ ਹੈ। ਸੋ ਮੁਸਲਮਾਨਾਂ ਵਿੱਚ ਆਪਸੀ ਖਾਨਾ ਜੰਗੀ ਕਰਵਾਉਣ ਲਈ ਹੁਣ ਉਸਨੇ ਇੰਟਰਫੇਥ ਸਮਾਗਮਾਂ ਦਾ ਜਿਹੜਾ ਢੋਂਗ ਰਚਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤੀ ਜੇ ਸਿਸਟਮ ਦੀ ਗੱਲ ਕਰੀਏ ਤਾਂ ਇੱਕ ਪਾਸੇ ਤਾਂ ਅੰਬਾਨੀ, ਅਡਾਨੀ, ਪਤੰਜਲੀ ਉਹਨਾਂ ਨੇ ਹੀ ਮੋਦੀ ਦੇ 2014 ਦੇ ਕੈਂਪੇਨ ਨੂੰ ਵੀ ਫਾਈਨੈਂਸ ਕੀਤਾ ਸੀ। ਅੱਛਾ। ਔਰ ਸਭ ਤੋਂ ਜ਼ਿਆਦਾ ਫਾਇਦਾ ਵੀ ਜੇ ਸਾਰੇ ਪੀਰੀਅਡ ਚੁੱਕਿਆ ਹੈ ਏਅਰਲਾਈਨਸ ਤੋਂ ਲੈ ਕੇ ਔਰ ਉਹਨਾਂ ਦੀ ਈਵਨ ਰਾਫੇਲ ਡੀਲ ਜਿਹੜਾ 60,000 ਕਰੋੜ ਰੁਪਏ ਦੀ ਸੀ, 30,000 ਕਰੋੜ ਇਹਨਾਂ ਦਾ ਸ਼ੇਅਰ ਇਹੀ ਅੰਬਾਨੀ, ਅਡਾਨੀ ਟੱਬਰ। ਔਰ ਨਾਲ ਅਸੀਂ ਦੇਖ ਰਹੇ ਹਾਂ ਕਿ ਭਾਈ ਕਿਵੇਂ ਰੇਲਵੇ ਨਾਲ ਲੱਗਦੀਆਂ ਜ਼ਮੀਨਾਂ, ਹਵਾਈ ਜਹਾਜ਼ ਔਰ ਈਵਨ ਸ਼੍ਰੀਲੰਕਾ 'ਚ ਵੀ ਜਿਹੜਾ ਲੋਕਾਂ ਦਾ ਰੋਸ ਸੀ ਉਹਦੇ 'ਚ ਇੱਕ ਵੱਡੇ ਪ੍ਰੋਜੈਕਟ ਦੇ ਵਿੱਚ ਸਿੱਧੇ ਤੌਰ 'ਤੇ ਅੰਬਾਨੀ ਦਾ ਸ਼ੇਅਰ ਔਰ ਕਿਸ ਸੈਕਟਰ 'ਚ ਆਏ ਨੇ। ਔਰ ਅਸੀਂ ਇਹ ਦੇਖਿਆ ਕਿ ਵੀ ਜੇ ਕਿਸਾਨ ਮੋਰਚਾ 13 ਮਹੀਨੇ ਕਾਮਯਾਬੀ ਦੇ ਨਾਲ ਨਾ ਚੱਲਦਾ ਅਤੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਵੀ ਅੰਬਾਨੀ, ਅਡਾਨੀਆਂ ਦਾ ਹੀ ਕੰਟਰੋਲ ਸੀ, ਕਿਉਂਕਿ ਉਹ ਵੀ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਬੜੇ ਸਾਈਲੋ ਬਣਾ ਕੇ ਔਰ ਕਾਰਪੋਰੇਟ ਖੇਤੀ ਦੇ ਨਾਂ ਥੱਲੇ ਉਹ ਸਾਰਾ ਜ਼ਮੀਨਾਂ ਦੇ ਕਬਜ਼ੇ ਉਹਨਾਂ ਨੂੰ ਦਿਵਾਉਣ ਦੀ ਲਾਈਨ ਸੀ। ਲੇਕਿਨ ਇੱਕ ਪਾਸਾ ਤਾਂ ਜ਼ਾਹਰ ਹੈ ਕਿ ਜਦੋਂ ਤੁਸੀਂ ਡਿਫਰੈਂਟ ਸੈਂਟਰ ਦੇਖਦੇ ਹੋ ਕਿ ਹਕੂਮਤ ਨੂੰ ਕਿਵੇਂ ਕੌਣ ਖੜਾ ਕਰ ਰਿਹਾ। ਅਦਰਵਾਈਜ਼ ਮੋਦੀ ਇੱਕ ਚੰਗਾ ਓਰੇਟਰ ਹੈ ਕਿਉਂਕਿ ਉਹਨੇ ਕੰਮ ਹੀ ਇਹ ਕੀਤਾ। RSS ਦੇ ਜਿਹੜੇ ਪ੍ਰਚਾਰਕ ਨੇ ਉਹ ਮੁੱਢਲੇ ਦਿਨਾਂ ਤੋਂ ਲੋਕਾਂ 'ਚ ਜਾ ਕੇ ਸ਼ਾਖਾ ਦੇ ਨਾਂ ਥੱਲੇ ਫਿਰ ਟਰੈਵਲ ਅਰਾਊਂਡ ਜਾਂ ਦੂਜੇ ਇਹਨਾਂ ਦੇ ਸਾਰੇ ਹੀ ਚੰਗੇ ਸਪੀਕਰ ਤੁਹਾਨੂੰ ਮਿਲਣਗੇ। ਅਟਲ ਬਿਹਾਰੀ ਵਾਜਪਾਈ ਵੀ ਹਾਲਾਂਕਿ ਉਹ ਕੋਈ ਇਹਦੇ ਵਾਂਗ ਇੱਕ ਉਹ ਨਹੀਂ ਸੀਗਾ ਕਿ ਵੀ ਉਹ ਚਾਰ ਚੁਫੇਰੇ ਘੁੰਮ ਕੇ ਕਰ ਰਿਹਾ ਸੀ, ਉਸ ਦਾ ਆਪਣਾ ਉਹਨੇ ਬੇਸ ਰੱਖਿਆ। ਲੇਕਿਨ ਉਹ ਵੀ ਮੁਰਲੀ ਮਨੋਹਰ ਜੋਸ਼ੀ ਵੀ, ਅਡਵਾਨੀ ਵੀ ਔਰ ਹੁਣ ਵੀ ਜਿਹੜੇ ਇਹਨਾਂ ਦੇ ਕਾਫੀ ਨੇ ਉਹ ਇੱਕ ਚੰਗੇ ਬੁਲਾਰੇ ਔਰ ਉਹ ਬੁਲਾਰਾਪਨ ਜਿਹੜਾ ਭੜਕਾਟ ਪੈਦਾ ਕਰਦਾ, ਜਿਹੜਾ ਲੋਕਾਂ ਨੂੰ ਇਨਸਿਕਿਉਰ ਕਰਦਾ, ਉਹਨਾਂ ਨੂੰ ਇਹ ਦੱਸਦਾ ਕਿ ਭਾਈ ਤੁਸੀਂ ਹਿੰਦੂ 1000-1200 ਸਾਲ ਗੁਲਾਮ ਰਹੇ ਇਸ। ਔਰ ਕਿਉਂਕਿ ਜਦੋਂ ਬਹੁਤ ਸਾਰੇ ਕਾਂਗਰਸ ਪੀਰੀਅਡ ਦੇ ਜਾਂ ਨਹਿਰੂ ਪੀਰੀਅਡ ਦੇ ਜਾਂ ਦੂਜੇ ਜਦੋਂ ਭਾਰਤ ਦੀ ਗੁਲਾਮੀ ਦੀ ਗੱਲ ਕਰਦੇ ਸੀ ਅਤੇ ਉਹ ਬ੍ਰਿਟਿਸ਼ਰਸ ਤੋਂ ਹੀ ਬਹੁਤ ਵਾਰੀ 200 ਸਾਲ ਦੀ ਉਹਨਾਂ ਦੀ ਗੁਲਾਮੀ ਦਾ ਜ਼ਿਕਰ ਕਰਦੇ ਸੀ। ਉਹ ਓਲਡ ਪੀਰੀਅਡ ਨੂੰ ਕਿਉਂਕਿ ਮੁਗਲ ਤਾਂ ਕਿਤੇ ਗਏ ਨਹੀਂ, ਜਿਹੜੇ ਰਹੇ ਉਹਨਾਂ 'ਚ ਹੀ ਰਚ ਮਿਚ ਗਏ। ਕੋਈ ਐਸਾ ਤਾਂ ਨਹੀਂ ਸੀ ਅੰਗਰੇਜ਼ ਤਾਂ ਆਏ ਰੂਲ ਕਰਕੇ ਚਲੇ ਗਏ, ਉੱਥੋਂ ਦਾ ਹਿੱਸਾ ਨਹੀਂ ਬਣੇ। ਲੇਕਿਨ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਜਦੋਂ ਮੋਦੀ ਵੀ ਬਣਦਾ ਉਸ ਤੋਂ ਪਹਿਲਾਂ ਵੀ RSS ਦੀ ਆਈਡੀਓਲੋਜੀ 'ਚ ਉਹ ਭਾਰਤ ਦੀ ਗੁਲਾਮੀ 1200 ਸਾਲ ਤੋਂ ਗਿਣਦੇ ਨੇ। 1000 ਸਾਲ ਉਹ ਮੁਸਲਮਾਨਾਂ ਦੀ ਗੁਲਾਮੀ ਨਾਲ ਉਹਨੂੰ ਮੁਹੰਮਦ ਬਿਨ ਕਾਸਮ ਤੋਂ ਸ਼ੁਰੂ ਕਰਕੇ ਔਰ ਫਿਰ ਜਿਹੜਾ ਹੈ ਉਹ 200 ਸਾਲ ਅੰਗਰੇਜ਼ਾਂ ਦੀ ਗੁਲਾਮੀ। ਲੇਕਿਨ ਅੰਗਰੇਜ਼ਾਂ ਦੇ ਪੀਰੀਅਡ ਨੂੰ ਜੇ ਇੰਨਾ ਖਤਰਨਾਕ ਮੰਨਦੇ ਹੁੰਦੇ ਤਾਂ ਫਿਰ ਜਿਹੜਾ ਉਹ ਸਾਰਾ ਉਹਨਾਂ ਦੀਆਂ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਹੁੰਦੀਆਂ। ਆਪਣਾ ਪਾਰਲੀਮੈਂਟ ਹਾਲ ਤੋਂ ਲੈ ਕੇ ਸਭ ਕੁਛ ਉਹਨਾਂ ਦਾ ਹੀ ਬਣਾਇਆ ਹੋਇਆ। ਲੇਕਿਨ ਮੁਸਲਮਾਨਾਂ ਦੇ ਖਿਲਾਫ ਇਹਨਾਂ ਦਾ ਪੈਂਤਰਾ, ਮੁਸਲਮਾਨਾਂ ਔਰ ਈਸਾਈਆਂ ਦੇ ਖਿਲਾਫ
ਉਹ 1920 ਤੋਂ ਇਹਨਾਂ ਦੇ ਫਾਊਂਡਿੰਗ ਡੇ ਤੋਂ ਹੀ ਰਿਹਾ। ਸੋ ਉਹ ਤਾਂ ਹੁਣ ਕਿਉਂਕਿ RSS ਫੁੱਲੀ ਇਨ ਕੰਟਰੋਲ ਹੈ ਔਰ ਨਾਗਪੁਰ ਹੈੱਡਕੁਆਟਰ 72 ਇਹਨਾਂ ਦੇ ਅੱਡ-ਅੱਡ ਸ਼ਾਖਾਵਾਂ 'ਚ ਉਹ ਅੱਡ-ਅੱਡ ਵਰਗਾਂ ਦੇ ਵਿੱਚ ਆਪਣਾ ਕੰਮ ਕਰਦੇ ਨੇ। ਲੇਕਿਨ ਕਿਵੇਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਪ੍ਰਭਾਵਿਤ ਕਰਨਾ ਹੈ, ਉਹਨਾਂ ਦਾ ਲੀਏਜ਼ਨ ਕੌਣ ਹੈ, ਮੀਡੀਆ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ, ਹੁਣ ਪੂਰੀ ਤਰ੍ਹਾਂ ਕਾਬੂ 'ਚ ਹੈ। ਸੋਸ਼ਲ ਮੀਡੀਆ ਕਿਵੇਂ ਹੈ, ਇਹਨਾਂ ਦਾ ਇੱਕ ਜ਼ਬਰਦਸਤ ਤਾਲਮੇਲ ਹੈ ਸਰਕਾਰ ਦਾ, ਮੀਡੀਆ ਦਾ ਔਰ ਲੋਅਰ ਲੈਵਲ ਆਫੀਸ਼ੀਅਲਸ ਤੱਕ। ਕਿਵੇਂ ਇਹਨਾਂ ਨੇ ਹਰ ਗੱਲ ਜਿਹੜੀ ਇੱਕ ਕਿਸੇ ਖੂੰਜੇ 'ਚੋਂ ਨਿਕਲਦੀ ਆ ਉਹਨੂੰ ਕਿਵੇਂ ਦੂਸਰੇ ਤੱਕ ਪਹੁੰਚਾਉਣਾ ਹੈ। ਔਰ ਇਸ ਸਭ ਦੇ ਚੱਲਦਿਆਂ ਜਿਹੜਾ ਓਵਰਆਲ ਡਰਾਫਟ ਆਉਣ ਵਾਲੇ ਸਾਲਾਂ 'ਚ ਕੀ ਕਰਨਾ ਹੈ, ਕਿੰਨੇ ਪੀਰੀਅਡ 'ਚ ਇੰਡੀਆ ਨੂੰ ਹਿੰਦੂ ਰਾਸ਼ਟਰ ਤੱਕ ਲੈ ਕੇ ਜਾਣਾ ਹੈ, ਜਦੋਂ ਕਿ ਫਿਰ ਕਾਂਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਕਾਂਸਟੀਟਿਊਸ਼ਨ ਹੀ ਬਦਲ ਕੇ ਮਨੂ ਸਮ੍ਰਿਤੀ ਨੂੰ ਸੰਵਿਧਾਨ ਬਣਾਉਣਾ ਹੈ ਤਾਂ ਕਿ ਵਰਨ ਆਸ਼ਰਮ ਵਿਵਸਥਾ ਕਾਇਮ ਰਹੇ। ਜਿਹੜੇ ਘੱਟ ਗਿਣਤੀਆਂ ਦੇ ਵਿੱਚ ਜਾਗਰੂਕ ਲੋਕ ਨੇ ਉਹਨਾਂ ਨੂੰ ਕਿਵੇਂ ਕਿਹੜੇ ਕਾਨੂੰਨਾਂ ਦੇ ਥੱਲੇ ਰੋਂਦਣਾ। ਹੁਣ ਤੁਸੀਂ ਦੇਖੋਗੇ ਵੀ ਸ਼ਿਵ ਸੈਨਾ ਨੇ ਜੇ ਚੈਲੰਜ ਕੀਤਾ, ਇਹੀ ਨਹੀਂ ਵੀ ਉਹਨਾਂ ਨੇ ਅੱਧਿਓਂ ਜ਼ਿਆਦਾ ਉਹਨਾਂ ਦੇ MP ਤੇ MLA ਤੋੜ ਕੇ ਵੱਖਰੀ ਇੱਕ ਸੰਸਥਾ ਹੀ ਖੜਾ ਕਰਤੀ ਸ਼ਿਵ ਸੈਨਾ ਦੀ। ਹੁਣ ਜਿਹੜਾ ਉਹਨਾਂ ਦਾ ਮੋਸਟ ਇਫੈਕਟਿਵ ਉਧਵ ਠਾਕਰੇ ਦਾ ਸਪੋਕਸਮੈਨ ਸੀ ਸੰਜੇ ਰਾਵਤ, ਉਹਨੂੰ ਚੁੱਕਿਆ ਹੋਇਆ 2 ਦਿਨ ਤੋਂ ED ਦੇ ਥੱਲੇ। ਹੁਣ ਵੈਸਟ ਬੰਗਾਲ 'ਚ ਵੀ ਇਹ ਹੱਥ ਪਾਉਣ ਨੂੰ ਫਿਰਦੇ ਨੇ। ਔਰ ਜਿਹੜਾ ਉਹਦਾ ਇੱਕ ਟਰਸਟਵਰਦੀ ਵਜ਼ੀਰ ਸੀ ਮਮਤਾ ਬੈਨਰਜੀ ਦਾ ਸੀਨੀਅਰ ਵਜ਼ੀਰ, ਉਸ 'ਤੇ ਜੇ ਉਹਦੇ ਘਰੋਂ ਇੱਥੋਂ 24 ਕਰੋੜ ਨਿਕਲੇ, ਉੱਥੋਂ 40 ਕਰੋੜ ਨਿਕਲੇ, ਕਿਵੇਂ ਕਰ ਰਹੇ ਨੇ ਉਹ ਵੀ ED ਦੇ ਰੇਡਸ ਦੇ ਥੱਲੇ। ਝਾਰਖੰਡ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਸਾਹਮਣੇ ਆਇਆ ਕਿਵੇਂ 2-3 MLA BJP ਦੇ ਬੰਗਾਲ 'ਚ ਫੜੇ ਗਏ ਕਰੋੜਾਂ ਰੁਪਏ ਲੈ ਕੇ, ਕਿਉਂਕਿ ਝਾਰਖੰਡ ਦੀ ਸਰਕਾਰ ਵੀ ਡੇਗਣੀ ਹੈ। ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ, ਉੱਥੇ ਅੱਤਵਾਦ ਦੇ ਨਾਂ ਥੱਲੇ ਕੁਛ ਨਾ ਕੁਛ ਰਾਈਟਿੰਗ ਜਾਂ ਦੂਜੀ ਕਰਵਾ ਰਹੇ ਨੇ ਜੀ। ਫਲਾਣੇ ਉਦੈਪੁਰ ਦੇ ਵਿੱਚ ਇੱਕ ਟੇਲਰ ਮਾਰਤਾ ਜਿਹਨੇ ਜਿਹੜਾ ਨਬੀ ਦੇ ਖਿਲਾਫ ਜਿਹੜਾ ਟਵੀਟ ਸੀ ਉਹਦਾ ਨੂਪੁਰ ਦਾ ਉਹਨੂੰ ਅੱਗੇ ਕੀਤਾ ਸੀ। ਯਾਨੀ ਉਹਨਾਂ ਨੇ ਅੱਡ-ਅੱਡ ਸੈਗਮੈਂਟਸ ਦੇ ਵਿੱਚ ਕੰਟਰੋਲ ਕੀਤਾ ਹੋਇਆ। ਪਰ ਇਹਨਾਂ ਦਾ ਜਿਹੜਾ ਸਰਗਣ ਹੈ ਕਿ ਕਿਵੇਂ ਕਿਸ ਲੈਵਲ ਤੇ ਕਮਿਊਨਿਟੀਜ਼ ਨੂੰ ਡਿਵਾਈਡ ਕਰਨੇ, ਸਿੱਖਾਂ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ। ਉਹ ਤਾਂ ਉਹਨਾਂ ਨੇ ਇਹ ਦੇਖਿਆ ਵੀ BJP ਜਾਂ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ ਸਿੱਧਾ ਐਕਸੈਪਟ ਨਹੀਂ ਕਰਨਾ ਸਿੱਖਾਂ ਨੇ। ਉਹਨਾਂ ਨੇ ਕੇਜਰੀਵਾਲ ਦੇ ਔਰ ਇਹ ਉਹਨਾਂ ਦੀਆਂ ਏਜੰਸੀਆਂ ਨੇ ਦੱਸ ਦਿੱਤਾ ਸੀ ਕਿ ਪੰਜਾਬ ਬਦਲ ਵੱਲ ਜਾ ਰਿਹਾ। ਕਾਂਗਰਸ ਔਰ ਅਕਾਲੀ ਇਹਨਾਂ ਨੂੰ ਲੋਕਾਂ ਨੇ ਨਕਾਰਨਾ ਕਿ ਸਾਡੇ ਲੀਡਰਸ਼ਿਪ ਇੰਨੀ ਸੁਲਝੀ ਹੁੰਦੀ ਜਾਂ ਸਾਡੇ ਕੋਲ ਦਾਇਰਾ ਹੁੰਦਾ ਕਿ ਭਾਈ ਅਸੀਂ ਆਪਣਾ ਕਿਸੇ ਨੂੰ ਖੜਾ ਕਰ ਸਕਦੇ। ਉਹਨਾਂ ਨੇ ਬਦਲ ਲਿਆ ਕਿ ਨੰਬਰ 2 ਟੀਮ ਕੇਜਰੀਵਾਲ ਦੀ ਖੜੀ ਕਰਤੀ, ਤਿਰੰਗੇ ਲਪੇਟ ਕੇ ਘਰ ਘਰ ਤਿਰੰਗਾ ਅੱਜ ਕਹਿ ਰਹੇ ਨੇ, ਉਦੋਂ ਉਹਨੇ ਤਿਰੰਗਾ ਯਾਤਰਾਵਾਂ ਹੀ ਪੰਜਾਬ ਦੇ ਵਿੱਚ ਕੀਤੀਆਂ। ਸੋ ਇਹ ਸਾਰੇ ਨੂੰ ਜੇ ਕੋਈ ਆਫਟਰ ਆਲ ਕੋਈ ਸੈਂਟਰਲ ਅਥਾਰਟੀ ਇੱਕ ਜਿਹੜੀ ਇਹਨਾਂ ਨੂੰ ਇੱਕ ਪਾਸੇ ਤੋਰ ਰਹੀ ਹੈ ਔਰ ਚੀਨ ਨਾਲ ਕੀ ਕਰਨਾ ਹੈ, ਦੂਜੇ ਨਾਲ ਕੀ, ਉਹ ਅਜੀਤ ਡੋਵਲ ਇਹਨਾਂ ਦਾ ਸਪਾਈ ਮਾਸਟਰ ਹੈ। ਔਰ ਮੈਂ ਇਸ ਨੂੰ ਜਦੋਂ ਡੋਵਲ ਨੂੰ ਅਜੀਤ ਡੈਵਲ ਹੀ ਕਹਿੰਦਾ ਕਿਉਂਕਿ ਇਹਦੇ ਨਾਲ ਹਿਸਾਬ ਸਿੱਖਾਂ ਨੇ ਵੀ ਬਰਾਬਰ ਕਰਨਾ। ਜਿਹੜਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ ਇਹਨਾਂ ਨੇ 1988 ਪੀਰੀਅਡ 'ਚ ਕੀਤਾ, ਇਹਦੇ ਆਪਣੇ ਕਹਿਣ ਮੁਤਾਬਕ ਹੀ ਹੈ ਡੋਵਲ ਦੇ ਕਿ ਭਾਈ ਉਹ ਕਿਵੇਂ ਖੁਦ ਜਿਹੜਾ ਉਹ ਜੁਝਾਰੂਆਂ ਨੂੰ ਉਹਨੇ ਡਿਊਪ ਕੀਤਾ ਹੈ ਕਹਿ ਕੇ ਕਿ ਮੈਂ ਪਾਕਿਸਤਾਨੀ ਫੌਜ ਦਾ ਕਰਨਲ ਹੈ, ISI ਦਾ, ਇਹ ਉਹ ਇਸ ਕਿਸਮ ਦਾ। ਪਾਕਿਸਤਾਨ ਬਾਰੇ ਉਹ ਕਹਿੰਦਾ ਜੀ ਮੈਂ ਕਿਵੇਂ ਇੱਕ ਭੇਸ ਬਦਲ ਕੇ ਮੁੱਲਾ ਬਣ ਕੇ ਫਲਾਂ ਮਸਜਿਦ ਦੇ ਵਿੱਚ ਰਿਹਾ ਔਰ ਮੈਂ ਉੱਥੇ ਕੀ ਕੀਤਾ ਕੀ ਨਹੀਂ ਕੀਤਾ। ਉਹ 'ਚ ਕੁਛ ਪਾਰਟ ਗੌਸਿਪ ਦਾ ਵੀ ਹੋ ਸਕਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਿੱਖਾਂ ਦੀ ਸਾਈਕੀ ਨੂੰ, ਮੁਸਲਮਾਨਾਂ ਦੀ ਸਾਈਕੀ ਨੂੰ, ਔਰ ਉਹ ਇਸ ਵੇਲੇ ਸਭ ਤੋਂ ਟਰਸਟਵਰਦੀ ਮੈਨ ਈਵਨ ਮੋਦੀ ਦੇ ਲਈ ਅਮਿਤ ਸ਼ਾਹ ਵੀ ਨੰਬਰ 2 ਤੇ ਚਲਾ ਜਾਂਦਾ ਕਿਉਂਕਿ ਰਨ ਉਹੀ ਕਰ ਰਿਹਾ ਅਜੀਤ ਡੋਵਲ ਹੀ। ਉਹਨੂੰ NSA ਦਾ ਹੈੱਡ ਵੀ ਹੈ, ਕੈਬਨਿਟ ਰੈਂਕ ਦਾ ਉਹਨੂੰ ਦਰਜਾ ਵੀ ਹੈ ਔਰ ਉਹਦੇ ਕੋਲ ਖੁੱਲ੍ਹੇ ਫੰਡ ਨੇ, ਖੁੱਲ੍ਹੇ ਤੌਰ ਦੇ ਉੱਤੇ ਉਹ ਪਲਾਨ ਕਰਦਾ। ਔਰ ਹੁਣ ਕਿਉਂਕਿ ਕੁਛ ਜਿਹੜੀ ਅਵੇਕਨਿੰਗ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਦੇ ਵਿੱਚ ਇਹਨਾਂ ਨੇ ਕਿਵੇਂ ਜਿਹੜੇ ਮੁਸਲਿਮ ਐਕਟਿਵਿਸਟ ਸੀ, ਕੁਛ ਨੂੰ ਤਾਂ ਕਸ਼ਮੀਰ ਦੇ ਵਿੱਚ ਤਾਂ ਸਿੱਧਾ ਜ਼ੁਲਮ ਹੈ, ਲੇਕਿਨ ਕੁਛ ਐਸੀਆਂ ਜਥੇਬੰਦੀਆਂ ਜਿਹੜੇ ਥੋੜ੍ਹਾ ਬਹੁਤ ਐਜੂਕੇਸ਼ਨ ਦੇ ਨਾਲ ਜਿਹੜੇ ਜੁੜੇ ਲੋਕ ਸੀ ਭਾਰਤ ਦੇ ਵਿੱਚ ਮੁਸਲਮਾਨਾਂ, ਜਿਵੇਂ ਪੋਪੂਲਰ ਫਰੰਟ ਨਾਂ ਦੀ ਇੱਕ ਮੁਸਲਮਾਨ ਵਿਦਵਾਨਾਂ ਦੀ, ਉਹਨਾਂ ਦੇ ਐਕੈਡੈਮਿਸ਼ੀਅਨਸ ਔਰ ਸਿਵਲ ਲਿਬਰਟੇਰੀਅਨਸ ਦੀ ਜਥੇਬੰਦੀ ਹੈ ਜਿਹੜੇ RSS ਦੇ ਹਿੰਦੂਤਵਾ ਦੇ ਏਜੰਡੇ ਨੂੰ ਐਕਸਪੋਜ਼ ਕਰਦੇ ਨੇ ਔਰ ਆਪਣੀ ਆਈਡੈਂਟੀਟੀ ਦੀ ਲੜਾਈ
ਉਹ ਲੜ ਰਹੇ ਨੇ। ਹੁਣ ਕਿਉਂਕਿ ਮੈਂ ਇਹ ਖਬਰ ਦੇਖੀ ਕਿ ਕਿਵੇਂ ਅਜੀਤ ਡੋਵਲ ਨੇ ਹੁਣ ਇੱਕ ਨਵਾਂ ਪੈਂਤੜਾ ਲਿਆ ਇੰਟਰਫੇਥ ਦੇ ਨਾਂ ਥੱਲੇ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਮੁਸਲਮਾਨਾਂ ਦਾ ਬਲਾਕ ਇਸ ਵੇਲੇ ਮੁਸਲਮਾਨ ਉਹਨਾਂ ਦੇ ਸਿੱਧੇ ਫੋਕਸ 'ਚ ਨੇ, ਸਿੱਖਾਂ ਨਾਲ ਡੀਲ ਕਰਨ ਲਈ ਤਾਂ ਉਹਨਾਂ ਨੇ ਆਪਣੀ ਬੀ ਟੀਮ ਇਹ ਕੇਜਰੀਵਾਲ ਔਰ ਭਗਵੰਤ ਮਾਨ ਔਰ ਇੱਧਰ ਉੱਧਰ ਉਲਝਾਇਆ ਹੋਇਆ ਉਸ ਪਾਸੇ। ਉਹ 2 ਮਰਡਰ ਉਹਨਾਂ ਨੇ ਹਾਈ ਕਲਾਸ ਜਿਹੜੇ ਨੇ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦਾ ਕਰਕੇ ਅੱਧੇ ਕੁ ਉਸ ਪਾਸੇ ਤੋੜ ਦਿੱਤੇ। ਬਾਕੀ ਉਹ ਕੀਤਾ ਜੀ ਜ਼ਮੀਨਾਂ ਇਲੀਗਲ ਪੰਚਾਇਤੀ ਜ਼ਮੀਨਾਂ ਛਡਾ ਲਈਆਂ, ਉਹਦੀਆਂ ਸੀ ਇਹਦੀਆਂ ਸੀ। ਹੁਣ ਸਾਹਮਣੇ ਆਇਆ ਵੀ ਉਹ ਜਿਹੜਾ ਲਵਲੀ ਯੂਨੀਵਰਸਿਟੀ ਜਲੰਧਰ ਦਾ ਮਿੱਤਲ ਹੈ, ਉਹ ਹਜ਼ਾਰਾਂ ਏਕੜ ਜਿਹੜੀ ਪਿੰਡ ਦੀ ਜ਼ਮੀਨ ਹੈ ਉਹਨੇ ਦੱਬੀ ਹੋਈ ਹੈ, ਉਹਦਾ ਕੋਈ ਉਹਨਾਂ ਨੇ ਉਸ 'ਚ ਲਿਆਂਦਾ ਨਹੀਂ। ਸੋ ਇਹ ਤਾਂ ਉਹਨਾਂ ਨੇ ਔਰ ਸਾਡੀ ਨੇਚਰ ਤੋਂ ਵਾਕਿਫ ਨੇ ਕਿ ਵੀ ਅਸੀਂ ਕਈ ਗੱਲਾਂ ਦੀ ਬਿਨਾਂ ਪੜਤਾਲ ਕੀਤੇ ਐਮੋਸ਼ਨਲੀ ਇੱਕ ਦੂਸਰੇ ਦਾ ਜਿਹੜਾ ਉਹ ਪਿੱਟ ਸਿਆਪਾ ਸ਼ੁਰੂ ਕਰ ਦੇਣਾ ਹੁੰਦਾ, ਸਾਨੂੰ ਉਸ ਕੰਮੇ ਲਾਇਆ ਹੋਇਆ। ਪਰ ਜਿਹੜੇ ਗੈਰ ਗੰਭੀਰ ਲੋਕ ਨੇ ਮੁਸਲਮਾਨਾਂ 'ਚੋਂ ਦੇਖ ਰਹੇ ਨੇ ਵੀ ਕੀ ਪੈਂਤੜਾ ਬਦਲਿਆ ਜਾਏ ਔਰ ਕਿਵੇਂ ਅਸੀਂ ਆਪਣੀ ਹੋਂਦ, ਕਿਉਂਕਿ 20-22 ਕਰੋੜ ਕੋਈ ਛੋਟੀ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਇਹ ਸੈਕੰਡ ਕਲਾਸ ਸਿਟੀਜ਼ਨ ਬਣਾਉਣ ਤੇ ਫਿਰ ਹਿੰਦੂਤਵਾ 'ਚ ਜਿਹੜਾ ਹੈ ਉਹ ਮਰਜ ਕਰਨ ਦੇ ਉੱਤੇ ਲੱਗੇ ਹੋਏ ਨੇ। ਸੋ ਹੁਣ ਇਹਨਾਂ ਨੇ ਇਹ ਕਿਹਾ ਕਿ ਜੀ ਮੁਸਲਮਾਨਾਂ 'ਚ ਸੁੰਨੀ ਸ਼ੀਆ ਦਾ ਰੌਲਾ ਤੇ ਅਦਰਵਾਈਜ਼ ਵੀ ਬਰੇਲਵੀ ਵਰਸਸ ਜਿਹੜਾ ਦੂਸਰਾ ਬਲਾਕ ਇਹ ਲੈ ਆਉਂਦੇ ਨੇ ਨਾਲ ਕਿ ਜੀ ਦੇਵਬੰਦੀ, ਕਿ ਜੀ ਇਹ ਦੇਵਬੰਦੀ ਇਹ ਕੱਟੜ ਨੇ ਤੇ ਸੁੰਨੀ ਵਰਸਸ ਸ਼ੀਆ ਔਰ ਸੂਫੀ ਇਸਲਾਮ ਵਰਸਸ ਦੂਜਾ ਇਸਲਾਮ। ਇਸ ਸਾਰੇ ਦੇ ਥੱਲੇ ਵੀ ਇਹਨਾਂ ਨੇ ਮੁਸਲਿਮ ਮੰਚ ਵੀ ਬਣਾਇਆ ਹੋਇਆ RSS ਨੇ। ਪਰ ਮੈਂ ਜਦੋਂ ਇਹ ਖਬਰ ਦੇਖੀ ਔਰ ਇੰਡੀਅਨ ਐਕਸਪ੍ਰੈਸ ਦੀ ਹੈਡਲਾਈਨ ਕਿ ਭਾਈ ਉਹਨਾਂ ਇੰਟਰਫੇਥ ਮੀਟ ਨੂੰ ਇਹ ਅਜੀਤ ਡੈਵਲ ਜਿਹੜਾ ਉਹ ਪ੍ਰੀਜ਼ਾਈਡ ਕਰ ਰਿਹਾ ਹੈ, ਉਹਨੂੰ ਕੁਛ ਜਿਹੜੇ ਰੈਂਟਾ ਮੁਸਲਿਮ ਨੇ ਆਨਰ ਕਰ ਰਹੇ ਨੇ ਔਰ ਕਹਿ ਰਿਹਾ ਫਿਊ ਕ੍ਰੀਏਟਿੰਗ ਮਿਸਟਰਸਟ ਰੇਜ਼ ਯੋਰ ਵੌਇਸ ਡੋਵਲ ਸੇਜ਼ ਐਟ ਇੰਟਰਫੇਥ ਮੀਟ। ਹੀ ਸੈਡ that efforts are required to sort out misunderstandings and make every religious body feel part of India। ਹੁਣ ਇਹ ਉਹ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਕਿ ਸ਼ੈਤਾਨ ਜਿਹੜਾ ਹੈ ਉਹ ਮਜ਼ਹਬੀ ਸਕ੍ਰਿਪਚਰਸ ਨੂੰ ਪੜ੍ਹ ਕੇ ਸੁਣਾ ਰਿਹਾ ਹੈ ਡਿਵੋਟੀਜ਼ ਨੂੰ। ਐਗਜ਼ੈਕਟਲੀ ਇਹ ਗੱਲ ਇਹ ਕਹਿ ਰਿਹਾ ਕਿ ਭਾਈ ਇਹ ਉਹਨੇ ਜਿਹੜੀ ਆਰਗੇਨਾਈਜੇਸ਼ਨ ਵੱਲੋਂ ਇਹ ਸੋ ਕਾਲਡ ਇੰਟਰਫੇਥ ਦਾ ਫੰਕਸ਼ਨ ਰੱਖਿਆ ਗਿਆ, ਉਹਦਾ ਨਾਂ ਇਹਨਾਂ ਦਾ ਹੀ ਬੰਦੇ ਨੇ RSS, ਉਹਦਾ ਨਾਂ ਰੱਖਿਆ ਹੋਇਆ ਇਹਨਾਂ ਨੇ ਆਲ ਇੰਡੀਆ ਮੁਸਲਿਮ ਸਜਦਾ ਨਸ਼ੀਨ ਕੌਂਸਲ। ਹੁਣ ਇਹ ਜਿਹੜੀ ਆਲ ਇੰਡੀਆ ਮੁਸਲਿਮ ਸਜਦਾ ਨਸ਼ੀਨ ਕੌਂਸਲ ਹੈ ਉਹਦੇ ਫੰਕਸ਼ਨ ਨੂੰ ਐਡਰੈਸ ਕਰਦੇ ਆ। ਇਹ ਕਹਿ ਰਿਹਾ ਕਿ ਜੀ ਦੇਖੋ ਧਰਮ ਤਾਂ ਕੋਈ ਨਹੀਂ ਨਫ਼ਰਤ ਸਿਖਾਉਂਦਾ, ਤੁਹਾਡੇ ਧਰਮ ਦੇ ਵਿੱਚ ਐਸੇ ਲੋਕ ਨੇ ਤੁਸੀਂ ਬੋਲਦੇ ਨਹੀਂ ਹੋ, ਰੈਡੀਕਲਾਈਜ਼ ਕਰ ਰਹੇ ਨੇ, ਉਹਨਾਂ ਨੂੰ ਕਰੋ। ਔਰ ਉਹਨੇ ਇਹ ਕਿਹਾ ਕਿ ਬਈ ਇਹਨਾਂ ਤੋਂ ਇੱਕ ਤਾਂ ਉਹਨਾਂ ਨੇ ਇਸ ਇੰਟਰਫੇਥ ਸੋ ਕਾਲਡ ਮੀਟ ਦੇ ਵਿੱਚ ਇਹ ਪਾਸ ਕਰਵਾਇਆ ਕਿ ਇਹ ਜਿਹੜੀ ਪੋਪੂਲਰ ਫਰੰਟ ਆਰਗੇਨਾਈਜੇਸ਼ਨ ਹੈ ਇਸ ਨੂੰ ਬੈਨ ਕੀਤਾ ਜਾਏ। ਆਲ ਇੰਡੀਆ ਸੂਫੀ ਸਜਦਾ ਨਸ਼ੀਨ ਕੌਂਸਲ ਵਿੱਚ ਆਰਗੇਨਾਈਜ਼ ਦਾ ਮੀਟਿੰਗ passed a resolution calling for a ban on the Popular Front of India। ਮੈਂ ਇਹਨਾਂ ਦੇ ਵੈਬਸਾਈਟ ਤੇ ਜਾ ਕੇ ਪੋਪੂਲਰ ਫਰੰਟ ਆਫ ਇੰਡੀਆ ਦੇ ਦੇਖਿਆ, ਮੈਂ ਕਿਹਾ ਵੀ ਇਹ ਤਾਂ ਬਹੁਤ ਜਾਗਰੂਕਤਾ ਵਾਲਾ ਕੰਮ ਕਰ ਰਹੇ ਨੇ ਜਿਹੋ ਜਿਹਾ ਸਾਡੀਆਂ ਸੰਸਥਾਵਾਂ ਵੀ ਉੱਥੇ ਨਹੀਂ ਕਰ ਰਹੀਆਂ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਐਂਡ ਐਨੀ ਰਿਲੀਜੀਅਸ ਆਰਗੇਨਾਈਜੇਸ਼ਨ ਇਨਵੋਲਵਡ ਇਨ ਰੈਡੀਕਲਾਈਜੇਸ਼ਨ ਆਫ ਦਾ ਮੁਸਲਿਮਸ ਐਂਡ ਐਨੀ ਇੰਸੀਡੈਂਟ ਲਾਈਕ ਰੀਸੈਂਟ ਕਿਲਿੰਗ ਆਫ ਏ ਟੇਲਰ ਇਨ ਉਦੈਪੁਰ। ਇਹ ਹੁਣ ਉਹਨਾਂ ਤੋਂ ਇਹ ਸਜਦਾ ਨਸ਼ੀਨ ਮੁਸਲਮਾਨਾਂ ਦੇ ਅਖੌਤੀ ਗਰੁੱਪ ਤੋਂ ਪਾਸ ਕਰਵਾ ਰਹੇ ਨੇ ਕਿ ਜੀ ਇਹਨਾਂ ਨੂੰ ਬੈਨ ਕਰੋ ਜਿਹੜਾ ਪੋਪੂਲਰ ਫਰੰਟ ਨੂੰ। ਔਰ ਕੋਈ ਵੀ ਮੁਸਲਮਾਨ ਆਰਗੇਨਾਈਜੇਸ਼ਨ ਜਿਹੜੀ ਕਿ ਰੈਡੀਕਲਾਈਜ਼ ਕਰ ਰਹੀ ਹੈ, ਔਰ ਇੱਥੇ ਜਿਹੜੀ ਇਹਨੇ ਆਪਣੀ ਕਾਮੈਂਟਰੀ ਕੀਤੀ ਅਜੀਤ ਡੈਵਲ ਨੇ, ਉਹਨੇ ਕਿਹਾ if we have to challenge this atmosphere of animosity then the biggest need is that we have to be within our country, in our own home, be alert and keep intact our unity and make progress as a unified country. The country has made progress with speed in the last couple of years and profit of this progress will be reaped by all religious। ਉਹ ਮੁਸਲਮਾਨਾਂ ਦੇ ਸਿਰ ਤੇ ਦੋਸ਼ ਥਾਪ ਰਿਹਾ ਹੈ ਕਿ ਜੋ ਤੁਹਾਡੇ ਨਾਲ ਵਾਪਰ ਰਿਹਾ ਹੈ ਇਹਨੂੰ ਬਚਾਓ, ਕਿਵੇਂ ਬਚਾਇਆ ਜਾ ਸਕਦਾ ਕਿ ਰੈਡੀਕਲ ਮੁਸਲਮਾਨ ਹੋਣਾ ਆਪਣੇ ਆਪ ਨੂੰ ਰੋਕੋ। ਉਹ ਕਹਿ ਰਿਹਾ ਬਟ ਦੇਅਰ ਆਰ ਮੈਨੀ ਫੋਰਸਿਸ that are trying to create an atmosphere of negativism
which obstructs the progress of the nation। ਤੁਹਾਡੇ ਜੋ ਲੋਕ ਬੈਠੇ ਨੇ ਜਿਹੜੇ ਨਾ ਪੱਖੀ ਨੇ, ਦੇਸ਼ ਦੀ ਤਰੱਕੀ ਦੇ ਰਾਜ ਰੋੜਾ ਬਣੇ ਹੋਏ ਨੇ, there are a few people who in the name of religion on any other belief system are resorting to violence। ਤੁਸੀਂ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ RSS ਜਿਹੜੀ ਮਜ਼ਹਬ ਦੇ ਨਾਂ ਦੇ ਉੱਤੇ ਨਫ਼ਰਤ ਫੈਲਾ ਰਹੀ ਹੈ, ਮਜ਼ਹਬ ਦੇ ਨਾਂ ਦੇ ਉੱਤੇ ਜੋ ਕਾਰੇ ਕਰ ਪਰ ਉਹ ਮੁਸਲਮਾਨਾਂ ਨੂੰ ਬਲੇਮ ਕਰ ਰਿਹਾ ਉਹਨਾਂ ਦੀ ਸੋ ਕਾਲਡ ਇੰਟਰਫੇਸ 'ਚ ਜਾ ਕੇ ਕਿ ਦੇਖੋ ਇਹ ਵਾਇਲੈਂਸ ਹੋ ਰਹੀ ਹੈ ਐਂਡ ਕ੍ਰੀਏਟਿੰਗ ਮਿਸਟਰਸਟ ਬਿਟਵੀਨ ਡਿਫਰੈਂਟ ਕਮਿਊਨਿਟੀਜ਼। ਇਹਦੇ ਨਾਲ ਅੱਡ-ਅੱਡ ਕੌਮਾਂ ਦੇ ਵਿੱਚ ਬੇਯਕੀਨੀ ਹੁੰਦੀ ਹੈ। ਦਿਸ ਇਫੈਕਟਸ ਦਾ ਹੋਲ ਕੰਟਰੀ ਵਿਦਨ ਦਾ ਕੰਟਰੀ ਐਜ਼ ਵੈਲ ਐਜ਼ ਇੰਟਰਨੈਸ਼ਨਲੀ। ਇਹ ਬਹੁਤ ਇਹਦੇ ਨਾਲ ਮੁਲਕ 'ਚ ਵੀ ਫਰਕ ਪੈਂਦਾ, ਇੰਟਰਨੈਸ਼ਨਲ ਵੀ ਪੈਂਦਾ। ਸੋ ਹੁਣ ਤੁਸੀਂ ਜਿਹੜਾ ਇਸ ਨੂੰ ਇਹ ਬੜੇ ਮਾਈਨੋਰਟੀ ਲੋਕ ਹੁੰਦੇ ਨੇ ਕਰਨ ਵਾਲੇ, but the majority of people like you do not raise your voices as much as you should। This makes the voices of this minority seem like they represent the entire India। ਕਿ ਤੁਸੀਂ ਨਹੀਂ ਬੋਲਦੇ ਜਿਹੜੇ ਮੈਜੋਰਟੀ ਹੋ, ਇਸ ਲਈ ਇਸ ਤਰ੍ਹਾਂ ਲੱਗਦਾ ਵੀ ਇਸ ਕਿਸਮ ਦੇ ਮਾਈਨੋਰਟੀ ਰੈਡੀਕਲਾਈਜ਼ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਸਾਰੇ ਮੁਸਲਮਾਨਾਂ ਦੀ ਆਵਾਜ਼ ਹੈ। ਤੁਸੀਂ ਇਹ ਕਹੋ। ਹੁਣ ਇਹ ਇੱਕ ਨਵਾਂ ਪੈਂਤੜਾ ਅਜੀਤ ਡੋਵਲ ਖੁਦ ਜਾ ਕੇ ਇੰਟਰਫੇਥ ਦੇ ਨਾਂ ਥੱਲੇ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਰਹੇ। ਔਰ ਜੇ ਤੁਸੀਂ ਧਿਆਨ ਨਾਲ ਦੇਖੋਗੇ ਕਿ ਸਿੱਖਾਂ ਦੇ ਵਿੱਚ, ਮੈਂ ਤਾਂ ਜਿੰਨਾ ਸੋਸ਼ਲ ਮੀਡੀਆ ਮੋਨੀਟਰ ਕਰ ਸਕਦਾ ਹਾਂ, ਮੈਂ ਦੇਖਦਾ ਹਾਂ ਕਿ ਇਸ ਕਿਸਮ ਦੀ ਲਾਈਨ ਹੀ ਕਿ ਜੀ ਦੇਖੋ ਦੇਖੋ ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਨੇ ਆਪਣੇ ਘਰ ਦੇ ਵਿੱਚ ਅਖੰਡ ਜਿਹੜਾ ਮਹਾਰਾਜ ਦਾ ਸਰੂਪ ਲਿਆਂਦਾ, ਸਿਰ ਤੇ ਉਹਨੇ ਚੁੱਕਿਆ ਹੋਇਆ। ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਕਰਨ ਉੱਥੇ ਵੀ ਪਹੁੰਚ ਗਿਆ, ਐਕਟਿੰਗ ਜਥੇਦਾਰ ਕਹਿੰਦੇ ਦੇਖੋ ਜੀ ਅਸੀਂ ਹੋਰ ਕੀ ਚਾਹੁੰਦੇ ਹਾਂ। ਮਨਜਿੰਦਰ ਸਿਰਸਾ ਚੌਰ ਕਰ ਰਿਹਾ ਔਰ ਉਸ ਕਿਸਮ ਦੇ ਦਲਾਲ ਜੇ ਇਕੱਠੇ ਕੀਤੇ। ਕਹਿੰਦੇ ਜੀ ਦੇਖੋ ਲਾਲ ਕਿਲੇ ਦੇ ਸਾਹਮਣੇ ਉਹਨਾਂ ਨੇ ਸਮਾਗਮ ਮਨਾਇਆ, ਮੋਦੀ ਨੇ, ਅਮਿਤ ਸ਼ਾਹ ਨੇ ਕਿੰਨੀ ਸ਼ਰਧਾ ਦਿਖਾਈ। ਆਦਿੱਤਿਆਨਾਥ ਯੋਗੀ ਜਿਹੜਾ ਹੈ ਆਪਣੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਆਪਣੇ ਘਰ 'ਚ ਪ੍ਰਕਾਸ਼ ਕਰਾ ਰਿਹਾ ਤੇ ਤੁਸੀਂ ਜਦੋਂ ਰੌਲਾ ਪਾਉਂਦੇ ਹੋ ਤੁਸੀਂ ਤਾਂ ਆਪ ਜੁੱਤੀਆਂ ਖਾਣ ਦੀ ਥਾਂ ਕਰਦੇ ਹੋ। ਇਸ ਕਿਸਮ ਦੇ ਲੋਕ ਇਹੀ ਮੁਸਲਮਾਨਾਂ ਦੇ ਵਿੱਚ, ਔਰ ਈਸਾਈ ਤਾਂ ਵਿਚਾਰੇ ਉਹੀ ਉਹਨਾਂ ਨੂੰ ਤਾਂ ਉਹ ਕੁਸਕਣ ਹੀ ਨਹੀਂ ਦਿੰਦੇ ਹੈ। ਸੋ ਇਹ ਨਵੇਂ ਪੈਂਤੜੇ ਨੇ ਔਰ ਅਸੀਂ ਸਮਝਦੇ ਹਾਂ ਕਿ ਭਾਈ ਚੰਗੀ ਗੱਲ ਹੈ ਕਿ ਪੋਪੂਲਰ ਫਰੰਟ ਵਰਗੇ ਮੁਸਲਮਾਨ ਗਰੁੱਪ ਜਿਹੜੇ ਜਾਗਰੂਕਤਾ ਪੈਦਾ ਕਰ ਰਹੇ ਨੇ, ਪਰ ਸਾਨੂੰ ਇਹ ਸਮਝਣਾ ਹੋਏਗਾ ਕਿ ਇੱਕ ਇਹਨਾਂ ਦੀ ਜਿਹੜੀ ਚਾਲ ਹੈ ਚਣਕਿਆ ਪੁੱਤਰਾਂ ਦੀ, ਉਸ ਨੂੰ ਸਮਝ ਕੇ ਉਸ ਨੂੰ ਬਿਗਨਿੰਗ ਦੇ ਵਿੱਚ ਹੀ ਜਿਹੜਾ ਐਕਸਪੋਜ਼ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।